ਵਿਆਹ ਕਦੋਂ ਹੋਇਆ ਸੀ ਆਪਣਾ? सन ये हादसा सन 60 ਚ ਹਾਦਸਾ ਇਹ ਹਾਦਸਾ ਹੋ ਗਿਆ ਸੀ ਹੈ। बस ऐसा ही है। ਇਹਦਾ ਮਤਲਬ ਪਸੰਦ ਦਾ ਨਹੀਂ ਹੋਇਆ ਹੋਣਾ, ਨਹੀਂ, ਕਿਤੇ ਬਿਨਤਾ ਹੋਣਾ। नहीं नहीं अल्हम्दुलिल्लाह पसंद आई होया। ਸਾਡੇ ਇੱਥੇ 155 ਚਾਲਾਂ ਚ ਨਾ ਹਾਂ ਹਮਾਮ ਬਣ ਗਏ ਨਵੇਂ ਨਵੇਂ। ਅੱਛਾ ਉਹ ਜਿਹਨੇ ਆਉਣਾ ਉਹ ਸੇਪੀ ਦੇ ਹਿਸਾਬ ਨਾਲ ਨਹਾਈ ਨੂਈ ਜਾਣਾ। ਹਾਂ ਉਹਨੇ ਵਿਚਾਰੇ ਨੇ ਗਰਮ ਪਾਣੀ ਕਰਨਾ, ਹਰ ਚੀਜ਼ ਕਰਨੀ, ਸਾਬਣ ਦੇਣਾ, ਤੇਲ ਦੇਣਾ। ਤੇ ਸਾਡੇ ਚੌਧਰੀਆਂ ਨੇ ਕਿਹਾ ਵੀ ਇਹ ਸੇਪੀ ਵਾਲਾ ਹਿਸਾਬ ਹੀ ਆ। ਸੇਪੀ ਵਾਲਾ ਤਾਂ ਉਸ ਤਰ੍ਹਾਂ ਪੱਟ ਤੇ ਗਰਮ ਕਰਕੇ ਹਾਂ। ਕਰਕੇ ਚੱਲਣਾ ਚੱਲ ਫਿਰ। ਪਾਣਾ ਪੈਂਦਾ। ਉਸ ਤੋਂ ਬਾਅਦ ਉਹਨੇ ਐਲਾਨ ਕਰਾਤਾ, ਉਹਨੇ ਕਿਹਾ ਵੀ ਜਿਹੜਾ ਬੰਦਾ ਨਹਾਉਣਾ ਆਵੇ ਪੈਸੇ ਦੇ ਕੇ ਜਾਵੇ, ਜੇ ਨਾ ਦਿੱਤੇ ਤੇ ਮੇਰੇ ਤੋਂ ਬੁਰਾ ਕੋਈ ਨਹੀਂ, ਹਾਂ ਮੈਂ ਉਹਦੀ ਬੇਇੱਜ਼ਤੀ ਬੜੀ ਕਰੂੰਗਾ। ਹਾਂ ਉਹ ਸਾਡੇ ਪਿੰਡ ਦਾ ਇੱਕ ਬੰਦਾ ਆ ਗਿਆ, ਬਹੁਤ ਮਜ਼ਾਈਆ ਜਿਹਾ ਸੀਗਾ। ਅੱਛਾ ਉਹਨੇ ਕਿਹਾ, ਉਹਦਾ ਨਾਂ ਸੀ ਸਫਦਰ। ਹਾਂ ਉਹਨੇ ਕਿਹਾ ਭਾ ਸਫਦਰ ਮੇਰੀ ਬੇਇੱਜ਼ਤੀ ਕਰ ਲਾ। ਕਹਿੰਦਾ ਕਿਉਂ? ਕਹਿੰਦਾ ਮੈਂ ਨਹਾਉਣ ਲੱਗਾ। ਇਹ ਜਿਹੜੇ ਹੁਸ਼ਿਆਰਪੁਰੀਏ ਜਲੰਧਰੀਏ ਇੱਕ ਹੋਰ ਤਰ੍ਹਾਂ ਦੀ ਕੈਟਾਗਰੀ ਸੀਗੀ ਖਜਰੇ। ਇਹਦੀ ਵਜ੍ਹਾ ਇਹ ਸੀ ਕਿ ਜਲੰਧਰ ਜਿਹੜਾ ਸੀ, ਜਲੰਧਰ ਤਾਲੀਮ ਚ ਅੱਗੇ ਸੀ ਸਾਡੇ ਨਾਲ। ਉਹ ਤਲੀਮ ਚ ਅੱਗੇ ਨਹੀਂ ਸੀ, ਕਾਨੂੰਨ ਦੀ ਮਾਰ ਦਿੰਦੇ ਨਹੀਂ, ਆ, ਨਹੀਂ, ਚੁੱਪ ਕਰਕੇ ਵਿੱਚ ਪੜ੍ਹੇ ਲਿਖੇ ਹੈ ਸੀ ਤੇ ਫਿਰ ਪੜ੍ਹੇ ਲਿਖੇ ਸੀ, ਇਹਦੇ ਵਿੱਚ ਹੈ ਸੀ ਤਾਂ ਗੱਲ ਫਿਰ ਸੁਣਨੇ ਨਹੀਂ ਇਹਦੀ ਗੱਲ। ਇਹ ਪਤਾ ਜਿਹੜੀ ਕੀ ਮੈਂ ਗੱਲ ਕਰਦੇ ਕੀਤੀ ਨਾ, ਇਹ ਪੇਚ ਇਹਨਾਂ ਨੇ ਜਿੱਥੇ ਜਿਹਦੇ ਨਾਲ ਬਣ ਗਈ ਨਾ ਲੜਾਈ, ਔਰ ਦੂਸਰੇ ਨੂੰ ਉਂਗਲ ਲਾ ਕੇ ਉਹਨਾਂ ਲੜਾ ਦੇਣਾ, ਆਪ ਨਹੀਂ ਲੜਦੇ। बीवी ने कहा कि भी जे मैं मर गई तो फिर वो कहता फिर मैं तो पागल हो जाऊंगा। बंदा कहता मैं पागल हो जाऊंगा। वो कहता नहीं नहीं तू शादी करो। वो कहता नहीं नहीं मैं तो पागल हो जाऊंगा। कहती नहीं तू दूसरी शादी फौरन ही करा लेनी। नहीं मैं पागल हो जाऊंगा। 2-3 दफा कहने तो बाद वो कहती नहीं तू दूसरी शादी करो। वो कहता फिर पागल कुछ भी कर सकता है। ਬਜ਼ੁਰਗੋ ਜੇ ਤੁਹਾਨੂੰ ਵਜ਼ੀਰ ਆਜ਼ਮ ਬਣਨ ਦਾ ਮੌਕਾ ਮਿਲ ਜਵੇ हाँ जी ਤਾਂ ਕੀ ਕਰੋਗੇ ਪਹਿਲੇ ਇਹ ਦੱਸੋ। असल तो ये है कि भी कमली के भागा च ऐसा कुछ हो नहीं सकता। ਪਤਾ ਨਹੀਂ ਉਹ ਕਿੰਨੇ ਰੁੜ ਕੇ ਕਈਆਂ ਦੀਆਂ ਲਾਸ਼ਾਂ ਤਦਫੀਨ ਨਾ ਹੋਈਆਂ, ਕਿੰਨੀਆਂ ਏ ਮਾਵਾਂ ਬੇਔਲਾਦ ਹੋ ਗਈਆਂ, ਕਿੰਨੀਆਂ ਔਲਾਦਾਂ ਨੇ ਯਤੀਮ ਜੋ ਹੋਈਆਂ। ਉਹ ਕਰ ਲੋ ਧਿਆਨ ਸਾਰਾ ਰੁੜਦਾ ਜਹਾਨ, ਪੈਸੇ ਵਟਣੇ ਹਾਲਾਤਾਂ ਕੋਲੋਂ ਬੰਦ ਕਰ ਦੋ। ਉਹ ਕਿਹੜੇ ਸੰਨ ਦੀ ਜੰਮ ਪੜਾ ਤੁਹਾਡੀ? 1940 की 1940 ਦੀ। ਪਿੱਛੋਂ ਕਿਹੜਾ ਇਲਾਕਾ ਆਪਣਾ? लुधियाना। ਅੱਛਾ, ਕੋਈ ਲੁਧਿਆਣੇ ਦੀ ਗੱਲਬਾਤ ਸੁਣਾਓ ਸਾਨੂੰ। जी ਲੁਧਿਆਣੇ ਦੀ ਸਾਨੂੰ ਕੋਈ ਗੱਲਬਾਤ ਸਾਂਝੀ ਕਰੋ। अनपढ़ लोग सी उस टाइम। ਅੱਛਾ ਜੀ। ਪਿੰਡ ਕਿਹੜਾ ਸੀ ਆਪਣਾ ਬਾਬਾ ਜੀ? हबड़ा ਓ ਅੱਛਾ, ਉਹ ਬੜਾ ਜਰਾ ਹੈਰਾਨੀ ਨਾਲ ਹੀ ਕਿਹਾ ਸੀ। ਮੈਂ ਬਹੁਤ ਜਗ੍ਹਾ ਬੰਦਿਆਂ ਨੂੰ ਜਾਣਦਾ, ਹੰਬੜਾ ਵਾਲਿਆਂ ਬੰਦਿਆਂ ਨੂੰ। ਉੱਥੇ ਦੇ ਬੰਦੇ ਜਿਹੜੇ ਹੰਬੜਾ 'ਚ ਬੈਠੇ ਨਾ ਉਹਨਾਂ ਨੂੰ ਵੀ ਜਾਣਦਾ ਆ, ਕਿੱਥੋਂ ਦੇ? ਜਿਹੜੇ ਇੰਡੀਆ 'ਚ ਬੈਠੇ ਆ ਇਸ ਟਾਈਮ। ਇੰਡੀਆ ਚ। ਹਾਂ ਮਾਸ਼ਾਅੱਲਾ। ਇਹ ਤੁਹਾਡੀ ਉਮਰ ਕਿੰਨੀ ਸੀ ਬਾਬਾ ਜੀ ਜਦੋਂ ਪਾਰਟੀਸ਼ਨ ਹੋਈ, ਪਾਕਿਸਤਾਨ ਬਣੇ? ਮੈਂ ਜੀ 8 ਸਾਲ ਦਾ ਸੀ, ਦੂਸਰੀ ਜਮਾਤ ਚ ਪੜਦਾ ਸੀ ਹੋਸ਼ 'ਚ ਸੀ ਤੁਸੀਂ ਹੈ ਨਾ? ਹਾਂਜੀ ਇੰਡੀਆ ਚ। ਸਹੀ। ਉੱਥੇ ਕੋਈ ਪਿੰਡ ਆਪਣਾ ਕੋਈ ਸੱਜਣ ਬੇਲੀ, ਕੋਈ ਯਾਰ ਸੱਜਣ ਇੰਡੀਆ ਦਾ ਕੋਈ ਯਾਦ ਆ? ਇੰਡੀਆ ਦੇ 1-2 ਹਿੰਦੂਆਂ ਦੇ ਲੜਕੇ ਸੀ, ਅੱਛਾ ਜੀ। ਖੱਤਰੀਆਂ ਦੇ ਬ੍ਰਾਹਮਣ, ਉਹਨਾਂ ਦੇ ਲੜਕੇ ਸੀ ਮੇਰੇ ਨਾਲ ਪੜ੍ਹਦੇ ਹੁੰਦੇ। ਅੱਛਾ ਜੀ। ਤਾਲੀਮ ਬਿਲਕੁਲ ਨਹੀਂ ਸੀ ਉਦੋਂ, ਸਕੂਲਾਂ 'ਚ ਤਾਦਾਦ ਨਹੀਂ ਸੀ ਹੁੰਦੀ। ਅੱਛਾ ਜੀ। ਸਾਡਾ ਹਮਸਾਇਆ ਮੁਸਲਮਾਨ, ਉਹਨਾਂ ਨੂੰ ਮਾਸਟਰਾਂ ਨੇ ਆਰਡਰ ਦਿੱਤਾ ਕਿ ਤੁਸੀਂ ਆਪਣਾ ਇੱਕ ਆਦਮੀ 2 ਬੱਚਿਆਂ ਨੂੰ ਦਾਖਲ ਕਰਾਵੇ ਅੱਛਾ। ਤਾਂ ਕਿ ਸਕੂਲ 'ਚ ਤਾਦਾਦ ਹੋ ਜਾਵੇ। ਤਾਦਾਦ ਵਧੇ। ਉਹਨਾਂ ਨੇ ਮੈਨੂੰ ਤੇ ਇੱਕ ਮੇਰਾ ਹਮਸਾਇਆ ਸਾਡੇ 2 ਬੱਚਿਆਂ ਨੂੰ 8-8 ਸਾਲ ਦੇ ਸੀ, ਤੇ ਉਹ ਮੁੰਡਾ ਵੀ ਚੰਗਾ ਹੈ ਤੇ ਚੌਥੀ ਵਿੱਚ ਸੀ ਤੇ ਲੇਕਿਨ ਪੂਰਾ ਜਵਾਨ ਸੀ। ਸਹੀ। ਕਿਉਂਕਿ ਉੱਥੋਂ 10 ਕੁ ਸਾਲ ਦੇ ਬੱਚੇ ਨੂੰ ਇਸ ਤਰ੍ਹਾਂ ਸਕੂਲ ਵੱਲ ਨੂੰ, ਹੁਣ ਜਿਸ ਤਰ੍ਹਾਂ ਹੁਣ 4 ਸਾਲ ਦਾ ਦਾਖਲ ਹੁੰਦਾ ਜਾਂ 3 ਸਾਲ ਦਾ ਦਾਖਲ ਹੁੰਦਾ, ਹਾਂਜੀ। ਉਦੋਂ 8-7 ਸਾਲ ਦਾ ਦਾਖਲ ਹੁੰਦਾ ਸੀ। ਉਹ ਵੀ ਧੱਕੇ ਨਾਲ ਹੀ, ਜਿਸ ਦੇ ਵਾਲਿदैन ਨੂੰ ਜਰਾ ਥੋੜਾ ਬਹੁਤ ਸ਼ੌਰ ਹੋਵੇ ਜਾਂ ਬਈ ਕੋਈ ਹੋਰ ਆਂਢੀ ਗੁਆਂਢੀ ਗਏ ਮੁੰਡਾ ਹੁਣ ਤਕੜਾ ਤਾਂ ਉਹਦੇ ਦੇਖਣਾ ਵੀ 8-10 ਸਾਲ ਦਾ, ਉਹ ਮੋੜਾ ਲਾਉਣ ਜੋਗਾ ਹੋ ਗਿਆ। ਹੁਣ ਮਾਲ ਨੂੰ ਮੋੜਾ ਲਾਉਣ, ਉਹ ਮਾਲ ਚਾਰਨ ਵਾਸਤੇ ਚਲੇ ਜਾਂਦਾ ਸੀ। ਹੁਣ ਇਹ ਮੋੜਾ ਲਾਉਣ ਜੋਗਾ ਹੋ ਗਿਆ। ਇਹ ਤਾਲੀਮ ਹੈ ਨਹੀਂ ਸੀ। ਹੁਣ ਤਾਲੀਮ ਆਈ, ਬਜਾਏ ਸੀ ਤਾਲੀਮ ਤੋਂ ਫਾਇਦਾ ਲੈਣ ਤੋਂ, ਤੇ ਤਾਲੀਮ ਨੂੰ ਕਿਹੜੇ ਪਾਸੇ ਇਸਤੇਮਾਲ ਕੀਤਾ। ਨੰਬਰ 2 ਇੱਥੇ ਯਾਰ ਗੱਲ ਚੱਲ ਰਹੀ ਸੀ ਕਿ ਵੀ ਉਹ ਜੀ ਬਾਹਰ ਚਲੇ ਗਏ, ਮੇਰੇ ਬੱਚੇ ਬਾਹਰ ਧੁੱਪ 'ਚ ਬੈਠੇ ਹੁਣ, ਸਰਦੀ 'ਚ ਬੈਠੇ ਹੁਣ, ਤੇ ਕੀ ਖਿਆਲ ਹੈ ਮੈਨੂੰ ਰਜ਼ਾਈ 'ਚ ਨੀਂਦ ਆਉਂਦੀ ਹੈ? ਤੇ ਉਹ ਕਿਸ ਤਰ੍ਹਾਂ ਇੰਗਲੈਂਡ ਵਿੱਚ ਠੰਡੇ ਥਾਂ ਤੇ 에ਅਰ ਏਸੀ ਲੱਗੇ ਤੇ ਏਸੀਆਂ 'ਚ ਬੈਠੇ ਨੇ, ਅਸੀਂ ਇੱਥੇ ਧੁੱਪ 'ਚ ਲੋ ਛੱਡਦੇ ਆਂ। ਅਸੀਂ ਇੱਥੇ ਪਾਣੀ ਨਹੀਂ, ਪਾਣੀ ਤੋਂ ਵੀ ਤਰਸਦੇ ਆਂ। ਬਾਹਰ ਇਲਾਕੇ ਐਸੇ ਕਿ ਹਾਲਾਤ ਤਾਂ ਖਬਰਾਂ ਸੁਣੀ ਦੀਆਂ ਕਿ ਟੈਂਕਾਂ 'ਚ ਪਾਣੀ ਲਿਆ ਕੇ ਉਸ ਇਲਾਕੇ ਦੀ ਜ਼ਰੂਰਤ ਪੂਰੀ ਕਰਦੇ ਆ। ਫਿਰ ਖੁਰਾਕ ਦੀ ਵਜ੍ਹਾ ਨਾਲ ਬੱਚੇ ਦਮੋਏ ਨਜ਼ਰ ਆਉਂਦੇ ਤੇ ਉਹਨਾਂ ਦੇ ਫੋਟੋ ਵਗੈਰਾ ਵੀਡੀਓ ਤੇ ਦਿਖਾਉਂਦੇ ਨੇ, ਤੇ ਉਹ ਦੇਖ ਕੇ ਇਨਸਾਨ ਦਾ ਕਲੇਜਾ, ਸਾਡੇ ਬੱਚਿਆਂ ਦੇ ਚਿਹਰੇ ਉਹ ਆਪਣੀ ਰਿਆਇਆ ਨੂੰ ਆਪਣੇ ਬੱਚੇ ਨਹੀਂ ਉਹਨਾਂ ਸਮਝਦੇ। ਦੇ ਚਿਹਰਿਆਂ ਤੇ ਚਮਕਾ, ਉਹ ਆਪਣੀ ਰਿਆਇਆ ਨੂੰ ਆਪਣੇ ਬੱਚੇ ਨਹੀਂ ਸਮਝਦੇ। ਉਹ ਸਾਨੂੰ ਸਾਰਿਆਂ ਨੂੰ ਹਾਂਜੀ ਮਤਲਬ ਲਵਾਰਸ ਛੱਡ ਕੇ ਤੇ ਆਪ ਉੱਥੇ ਏਸੀਆ 'ਚ ਬੈਠ ਗਏ। ਪਹਿਲੇ ਤੇ ਉਹ ਗਏ ਕਿਉਂ? ਕੀ ਖਿਆਲ ਹੈ ਇੱਥੇ ਧੁੱਪ ਜ਼ਿਆਦਾ ਪੈਣ ਲੱਗੀ, ਉਹਦੇ ਛਾਲੇ ਨਿਕਲਣਗੇ, ਪਿੱਤ ਨਿਕਲੇ ਆਊਗੀ। ਉਹ ਉੱਥੇ ਚਲੇ ਗਏ, ਅਸੀਂ ਇੱਥੇ ਬੈਠੇ। ਹੱਕ ਹੈ ਸੀ ਮਾਂ-ਬਾਪ ਭੁੱਖਾ ਵੀ ਹੋਵੇ, ਬੱਚੇ ਵੀ ਭੁੱਖੇ ਹੋਣ, ਉਹਦੇ ਕੋਲ ਵਸਾਇਲ ਵੀ ਕੋਈ ਨਹੀਂ ਹੈ, ਉਹ ਸਿਰਫ ਮਾਂ-ਬਾਪ ਗੋਦੀ ਤਾਂ ਲੈ ਕੇ ਬੈਠ ਸਕਦਾ ਕਿ ਨਹੀਂ?
ਸਹੀ ਇਹ ਸਿਰਫ ਆਪਣੇ ਬੜੇ ਬਣਨ ਵਾਸਤੇ ਤੇ ਆਪ ਉੱਥੇ ਚਲੇ ਗਏ, ਚਲੋ ਠੀਕ ਹੈ ਜੀ, ਆਪਣੇ ਬੱਚੇ ਤਾਂ ਮੌਜਾਂ ਕੋਈ ਵੀ ਕਰਦੇ, ਸਰਬਰਾ ਸਾਡੇ ਹੋਵੇ ਘੋੜੇ ਉਹਨੂੰ ਆਪਦੀ ਸੇਬ ਰਾਇ ਖਾਂਦੇ ਦਾ ਆ, ਸੋਚਣਾ ਚਾਹੀਦਾ ਵੀ ਘੋੜੇ ਸੇਬ ਖਾਂਦੇ ਆ, ਉਹ ਮਰਦੇ ਤੇ ਆਮ ਮਰਦੇ, ਤਾਂ ਸਾਨੂੰ ਮਹਿੰਗਾਈ ਨਾਲ ਮੌਜਾਂ ਹੋ ਕਰਦੇ ਗਈ। ਆ। ਇੱਕ ਅੱਛਾ, ਵੀ ਇੱਕ ਬੰਦਾ ਜਿਹੜਾ ਸ਼ੁਰੂ ਤੋਂ ਕਦੇ ਉਹਨੂੰ ਧੁੱਪ ਨਹੀਂ ਲੱਗੀ, ਕਦੇ ਉਹ ਮਤਲਬ ਉਹਨੂੰ ਠੰਡ ਵਾਲੀ ਜਗ੍ਹਾ ਨਹੀਂ ਰਿਹਾ, ਉਹ ਕਿੱਦਾਂ ਇੱਕ ਗਰੀਬ ਆਦਮੀ ਦੀ ਪਰੇਸ਼ਾਨੀ ਨੂੰ ਜਾਂ ਉਹਦੀ ਚੀਜ਼ ਨੂੰ ਸਮਝ ਲਊਗਾ ਵੀ ਇਹਨੂੰ ਕਿਹੜੀ ਚੀਜ਼ ਦੀ ਬੁਨਿਆਦੀ ਜ਼ਰੂਰਤ ਆ। ਸਮਝ ਹੀ ਨਹੀਂ ਸਕਦਾ। ਉਹ ਵਿੱਚ ਆਊਗਾ ਸਾਡੇ ਤੇ ਉਹਨੂੰ ਪਤਾ ਲੱਗੂ, ਆਉਂਦਾ ਹੀ ਨਹੀਂ ਸਾਡੇ ਵਿੱਚ। ਉਹਦੇ ਚ ਇਹ ਆ ਨਾ ਕਿ ਉਹ ਲੋਕਾਂ ਨਾਲ ਘੁਲੂ ਮਿਲੂ, ਉਹਨੂੰ ਪਤਾ ਲੱਗੂਗਾ। ਗਰਾਊਂਡ ਲੈਵਲ ਤੋਂ ਜਿਹੜਾ ਬੰਦਾ ਜਾਂਦਾ ਨਾ ਜੀ, ਤਾਂ ਉਹ ਕਿਸੇ ਹੱਦ ਤੱਕ ਤੁਹਾਡੀ ਪਰੇਸ਼ਾਨੀ ਨੂੰ ਇਮਰਾਨ ਖਾਨ ਲੋਕਾਂ ਨਾਲ ਘੁਲ ਮਿਲ ਗਿਆ, ਆਵਾਮ ਦੇ ਵਿੱਚ ਰਹਿੰਦਾ, ਉਹ ਆਵਾਮੀ ਨੁਮਾਇੰਦਾ ਬਣ ਗਿਆ। ਉਹ ਅੱਲਾ ਨੇ ਉਹਨੂੰ ਇੱਜ਼ਤ ਵੀ ਦੇਣੀ ਆ ਤੇ ਦਿੱਤੀ ਵੀ ਆ। ਅੱਲਾ ਦੇ ਜਿਹੜਾ ਆਵਾਮ ਦੇ ਨਾਲੋਂ ਲਹਿਦਾ ਹੀ ਰਹਿੰਦਾ ਵਾ, ਮੇਰਾ ਮਾਹੌਲ ਹੀ ਲਹਿਦਾ ਵਾ, ਮੈਂ ਤਾਂ ਰਹਿਣਾ ਬੰਗਲਿਆਂ 'ਚ ਤੇ ਮੈਂ ਰਹਿਣਾ ਏਸੀਆਂ ਦੀ ਕੋਠੀਆਂ 'ਚ, ਉਹਨੂੰ ਗੁਰਬਤ ਦਾ ਜਾਂ ਕੁਟੀਆ ਉਹਨੂੰ ਦੀ ਤਾਂ ਪਤਾ ਨਹੀਂ ਲੱਗਣਾ ਗਰੀਬ ਕੇ ਸਾਲ 'ਚ। ਮਾਹੌਲ ਵਿੱਚ ਰਹਿਣ ਵਾਲੇ ਨੂੰ ਕੁਟੀਆ ਦੀ ਜ਼ਿੰਦਗੀ ਦਾ ਕੀ ਪਤਾ ਲੱਗਣਾ ਵੀ ਉੱਥੇ ਕੀ ਤਕਲੀਫ ਹੁੰਦੀ ਹੈ, ਕੀ ਪ੍ਰੋਬਲਮ ਹੁੰਦੀ ਹੈ। ਗਰਮੀ ਦਾ ਮੌਸਮ ਹੋਵੇ ਹਾਂਜੀ ਤੇ ਬੰਦਾ ਏਸੀ ਵਾਲੀ ਕਾਰ 'ਚ ਬੈਠਾ ਹੋਵੇ ਜੀ, ਤੇ ਬੰਦੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਬਾਹਰ ਬੰਦਾ ਮਜ਼ਦੂਰੀ ਜਿਹੜਾ ਕਰ ਰਿਹਾ ਵਾ ਉਹ ਕਿਸ ਕਰਬ ਚੋਂ ਗੁਜ਼ਰ ਰਿਹਾ ਵਾ, ਉਹਨੂੰ ਨਹੀਂ ਅਹਿਸਾਸ ਹੁੰਦਾ। ਉਹਨੂੰ ਕੋਈ ਅਹਿਸਾਸ ਆਪਣਾ ਨਹੀਂ, ਹੀ ਲਾ ਲਓ, ਆਪ ਨੂੰ ਅਸੀਂ ਬੈਠੇ ਆ ਸਰਦੀ ਗਰਮੀ ਦਾ ਉਹਨੂੰ ਕੀ ਅਹਿਸਾਸ, ਕੋਈ ਨਹੀਂ। ਪੈਸੇ ਖੁੱਲੇ ਉਹਦੇ ਕੋਲ ਹੈਗੇ ਆ, ਉਹਦੇ ਕੋਲ ਵਸਾਇਲ ਹੈਗੇ ਆ, ਉਹਨੂੰ ਹਰ ਕੀ ਅਸਾਇਸ਼ ਹੈ। ਮਹਿਸੂਸ ਹੋਏਗਾ ਕਿ ਉਹ ਗਰੀਬ ਬੰਦਾ ਕਿਸ ਕਰਬ ਚੋਂ ਗੁਜ਼ਰ ਰਿਹਾ ਵਾ। ਉਹਦਾ ਗਰੀਬ ਦਾ ਗੁਰਬਤ ਦਾ ਤਸੱਵਰ ਹੀ ਨਹੀਂ ਉਹਦੇ ਜ਼ਿਹਨ ਚ ਆ ਖਬਰ ਹੀ ਸਕਦਾ। ਨਹੀਂ ਹੋਣਾ ਉਹਦੇ ਜ਼ਿਹਨ ਦੇ ਵਿੱਚ, ਜਦੋਂ ਹਰ ਆਸਾਇਸ਼ ਮਿਲਣੀ ਉਹਨੂੰ। ਅੱਛਾ ਬਾਬਾ ਜੀ, ਸਿਆਸੀ ਗੱਲਾਂ ਦਾ ਆਪਾਂ ਵਾਹਵਾ ਹੀ ਕਰ ਲਈਆਂ। ਜੀ, ਵਿਆਹ ਕਦੋਂ ਹੋਇਆ ਸੀ ਆਪਣਾ? ਇਹ ਹਾਦਸਾ ਸਨ 60-61 ਚ ਇਹ ਹਾਦਸਾ ਹੋ ਗਿਆ ਸੀ ਹੈ, ਬਸ ਐਸਾ ਹੀ ਹੈ। ਫੇਰ ਮਤਲਬ ਪਸੰਦ ਦਾ ਨਹੀਂ ਹੋਇਆ ਹੋਣਾ, ਕਿਤੇ ਬਿਨਤਾ ਹੋਣਾ। ਨਹੀਂ ਅਲਹਮਦੁਲਿਲਾ ਪਸੰਦ ਆ ਹੋਇਆ ਸੀ। ਅੱਛਾ, ਫੇਰ ਹਾਦਸਾ ਹੈ ਤਾਂ ਕੋਈ ਫੈਮਿਲੀ ਵਿੱਚ ਹੈ, ਕੋਈ ਬਾਹਰ ਨਹੀਂ। ਜੇ ਹੁੰਦੀ ਨਾ ਹੁਣ ਹਾਜਨ ਜੀ ਦੀ, ਜੇ ਹਾਜਨ ਜੀ ਦੀ ਹੁੰਦੀ ਨਾ, ਉਹਨੇ ਤੈਨੂੰ ਪੁੱਛਣਾ ਸੀ ਹਾਦਸਾ ਕਿਉਂ ਕਿਹਾ ਤੂੰ। ਕਿਨੇ ਹਾਜਨ ਜੀ ਦੀ ਕੋਈ ਨਹੀਂ, ਕਹਾਂ ਪੁੱਛ ਲੂ। ਪੁੱਛ ਲਿਆ ਹਾਦਸਾ ਕਿਉਂ ਇਹ ਕਿਹਾ। ਕਿਹਾ ਹੀ ਤਾਵਾ ਹੈ ਨਹੀਂ ਹੁਣ। ਉਹ ਨਹੀਂ ਹਾਦਸਾ ਕਰਕੇ ਗਏ ਵੀ ਸਾਤੋਂ ਪਹਿਲਾਂ ਹੀ ਚਲੇ ਗਏ, ਸਾਤੋਂ ਇਕੱਠੇ ਹੀ ਜਾਂਦੇ। ਅੱਛਾ ਚਲੋ, ਇਹ ਤਾਂ ਆਊਟ ਆਫ ਕੋਰਸ ਆ ਨਾ। ਨਾ ਉਹ ਕੋਰਸ ਵਿੱਚ ਹੀ ਆ ਸਾਰਾ ਕੁਝ। ਅੱਛਾ ਹਾਂ, ਆਊਟ ਆਫ ਕੋਰਸ ਦਾ ਕੋਈ ਕੰਮ ਹੀ ਹੈ ਨਹੀਂਗਾ। ਹਾਂਜੀ, ਅੱਛਾ, ਹਾਦਸਾ ਸਾਨੂੰ 61 ਕਾਰਡ ਚ ਹੋਇਆ, ਫੇ ਕਿੰਨੀ ਕੁ ਦੇਰ ਇਹ ਹਾਦਸੇ ਦੇ ਨਾਲ ਆਪਾਂ ਚੱਲਦੇ ਰਹੇ? ਅਲਹਮਦੁਲਿਲਾ 65-70 ਸਾਲ। ਕਿਆ ਬਾਤਾਂ, ਕਿਆ ਬਾਤ ਹੈ ਜੀ। 65-70 ਸਾਲ ਚ ਕਦੇ ਹਾਜਣ ਨਾਲ ਲੜਾਈ ਪੜਾਈ ਵੀ ਹੋਈ ਸੀ ਆਪਣੀ? ਲੜਨ ਵਾਸਤੇ ਕੀ ਹੈ, ਪਾਣੀ ਦਾ ਗਲਾਸ ਦੇਣ ਲੱਗਿਆ ਦੇਰ ਹੋ ਜਾਵੇ ਤਾਂ ਬੰਦਾ ਲੜ ਪੈਂਦਾ। ਘਰ ਚ ਲੜਨ ਦੀ ਕਿਹੜੀ ਗੱਲ ਹੁੰਦੀ? ਬੰਦਾ ਤਾਂ ਲੜ ਪੈਂਦਾ। ਆਪਣੀ ਲੜਾਈ ਹੋਈ? ਨਹੀਂ ਆਪਣੀ ਲੜਾਈ ਕਾਹਦੇ ਵਾਸਤੇ ਹੋਣੀ, ਕੋਈ ਨਹੀਂ। ਮੈਂ ਵੀ ਜੇ ਲੜਾਈ ਹੁੰਦੀ ਫਿਰ ਮਨਾਣਾ ਵੀ ਪੈਂਦਾ ਇੱਕ ਦੂਜੇ ਨੂੰ। ਨਹੀਂ, ਉਹ ਜਿਹੜਾ ਬੁਲਾਣਾ, ਅਗਰ ਕਿਸੇ ਗੱਲ ਤੋਂ ਖਫਾ ਹੋਇਆ ਜਾਂ ਕਿਸੇ ਗੱਲ ਤੋਂ ਨਾਰਾਜ਼ਗੀ ਆਈ ਹੈ ਜ਼ਿਹਨ ਚ, ਹਾਂ ਤੇ ਅੱਖਾਂ ਦਾ ਵੀ ਰੰਗ ਬਦਲਿਆ, ਹਾਂ ਚਿਹਰੇ ਦਾ ਵੀ ਰੰਗ ਬਦਲਿਆ, ਤੇ 2-2.5 ਘੰਟੇ ਦਾ ਵਕਫਾ ਹੁੰਦਾ ਹਾਂ। ਬਸ, ਉਸ ਤੋਂ ਬਾਅਦ ਜ਼ਿਆਦਾ ਜ਼ਾਇਦ ਨਹੀਂ। ਸਾਰੀ ਜ਼ਿੰਦਗੀ ਦਾ ਅਲਹਮਦੁਲਿਲਾ ਇਹ ਵਤੀਰਾ ਰਿਹਾ। ਕਿਆ ਬਾਤ ਹੈ, ਇਹ ਤਾਂ ਹੀਰ ਰਾਂਝੇ ਵਾਲੀ ਜ਼ਿੰਦਗੀ ਹਾਂਜੀ। ਗਏ ਤੁਸੀਂ ਤਾਂ। ਹਾਂਜੀ, ਹੀਰ ਰਾਂਝੇ ਵਾਲੇ ਹਿਸਾਬ ਰਿਹਾ ਚੰਗਾ, ਮਾਸ਼ਾਅੱਲਾ। ਇਕੱਠੇ ਤੋਂ ਬਹਿ ਕੇ ਹੁੱਕਾ ਪੀਂਦੇ ਸੀ। ਅੱਛਾ ਚਾਚੀ ਮੇਰੀ ਵੀ ਹੁੱਕਾ ਪੀਂਦੀ ਸੀ। ਅੱਛਾ। ਕਰ ਉਹ ਇਹ ਮੇਰਾ ਚਾਚਾ ਵਾ, ਉਹ ਵੀ ਇੱਕ ਉਹ ਵੀ ਨਾਲ ਬਹਿ ਕੇ ਹੁੱਕਾ ਹਕੀਮ ਨੇ ਦੱਸਿਆ ਸੀ, ਪਰ ਉਹਨੇ ਅੱਬੇ ਕੋਲੋਂ ਇਜਾਜ਼ਤ ਲਈ ਸੀ। ਮੈਂ ਤਾਂ ਗੁੱਸੇ ਹੋਇਆ ਸੀ, ਉਹਨੇ ਫਿਰ ਹਾਈ ਕੋਰਟ ਚੋਂ ਇਜਾਜ਼ਤ ਲੈ ਲਈ, ਤੇ ਮੈਂ ਕਿਹਾ ਚਲੋ ਠੀਕ ਹੈ। ਕਿਆ ਬਾਤ। ਉਹ ਚੇਤੇ ਨਹੀਂ ਆਉਂਦੀਆਂ ਗੱਲਾਂ ਬਾਤਾਂ ਹੁਣ? ਤੇ ਭੁੱਲਦੀਆਂ ਕਦੋਂ? ਹਾਂ, ਭੁੱਲਦੀਆਂ ਕਦੋਂ? ਨਹੀਂ ਭੁੱਲਦੀਆਂ। ਇਹ ਭੁੱਲਣਾ ਜਿਹੜਾ ਨਹੀਂ। ਚੰਗਾ ਵਕਤ ਗੁਜ਼ਰਿਆ ਭੁੱਲਦਾ ਹੀ ਨਹੀਂ। ਤੇ ਬਾਅਦ ਦੇ ਵਿੱਚ ਫਿਰ ਘਰਦਿਆਂ ਨਿਆਣੇ ਨੇ ਹੁਣ ਤਾਂ ਕਰ ਲੈਂਦੇ ਵੀ ਕਿਤੇ ਬਾਬੇ ਦਾ ਕਿਤੇ ਕਰ ਕੁਰ ਦਈਏ, ਕਿਤੇ ਕਿਹਾ ਨਹੀਂ ਵੇ? ਨਹੀਂ, ਹਾਂ। ਇਹ ਅਸਲ 'ਚ ਬੰਦੇ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਪਹਿਨਣਾ ਚਾਹੀਦਾ, ਉਮਰ ਦੇ ਹਿਸਾਬ ਨਾਲ ਬੋਲਣਾ ਚਾਹੀਦਾ, ਉਮਰ ਦੇ ਹਿਸਾਬ ਨਾਲ ਕਹਿੰਦੇ ਸੋਸਾਇਟੀ 'ਚ ਮੀਆਂ ਬੈਠਣਾ। ਬੀਵੀ ਇੱਕ ਦੂਜੇ ਦਾ ਲਿਬਾਸ ਹੁੰਦਾ, ਮੈਂ ਤਾਂ ਇਸ ਕਰਕੇ ਕਿਹਾ ਹਾਂਜੀ, ਵੀ ਲਿਬਾਸ ਹੁੰਦਾ ਇੱਕ ਦੂਜੇ ਦਾ ਮੀਆਂ ਬੀਵੀ। ਉਹ ਲਿਬਾਸ ਤਾਂ ਹੁੰਦਾ, ਹੁਣ ਕੀ ਬਾਰ-ਬਾਰ ਦੁਬਾਰਾ ਹੁਣ ਬਦਲੀ ਕੈਰੋਲਿਨ ਜਾਣੇ। ਪਾੜ ਦਿੱਤੀ ਤਾਂ ਦੂਸਰਾ ਹੁਣ ਲੈ ਲਿਆ। ਇਹ ਤਾਂ ਨਹੀਂ ਨਾ ਹੋਣਾ ਚਾਹੀਦਾ। ਅੱਛਾ। ਉਮਰ ਦੇ ਲਿਹਾਜ਼ ਨਾਲ ਇਨਸਾਨ ਨੂੰ ਬੋਲਣਾ ਚਾਹੀਦਾ, ਤੇ ਉਮਰ ਦੇ ਹਿਸਾਬ ਨਾਲ ਇਨਸਾਨ ਨੂੰ ਆਪਣਾ ਪ੍ਰੈਕਟੀਕਲ ਚੱਲ ਜਾਏ। ਸਿਆਣਾ ਬੰਦਾ ਉਹ ਹੁਣ ਲੀਗ ਬਸ ਫੇਰਦੇ, ਹੁਣ ਗਾਹਾਂ ਨਹੀਂ ਕਰਨਾ ਕੁਝ। ਅੱਛਾ, ਹੁਣ ਮੈਨੂੰ ਛੋਟੀ ਜਿਹੀ ਗੱਲ ਆਈ ਹਾਂ ਕਿ ਬੀਵੀ ਨੇ ਕਿਹਾ ਕਿ ਵੀ ਜੇ ਮੈਂ ਮਰ ਗਈ ਤੇ ਫਿਰ ਉਹ ਕਹਿੰਦਾ ਫਿਰ ਮੈਂ ਤਾਂ ਪਾਗਲ ਹੋ ਜਾਊਂਗਾ। ਬੰਦਾ ਕਹਿੰਦਾ ਮੈਂ ਪਾਗਲ ਹੋ ਜਾਊਂਗਾ। ਉਹ ਕਹਿੰਦਾ ਨਹੀਂ ਤੂੰ ਸ਼ਾਦੀ ਕਰੋ। ਉਹ ਕਹਿੰਦਾ ਨਹੀਂ ਮੈਂ ਤਾਂ ਪਾਗਲ ਹੋ ਜਾਊਂਗਾ। ਕਹਿੰਦੀ ਨਹੀਂ ਤੂੰ ਦੂਸਰੀ ਸ਼ਾਦੀ ਫੌਰਨ ਹੀ ਕਰਾ ਲੈਣੀ। ਨਹੀਂ ਮੈਂ ਪਾਗਲ ਹੋ ਜਾਊਂਗਾ। 2-3 ਦਫਾ ਕਹਿਣ ਤੋਂ ਬਾਅਦ ਉਹ ਕਹਿੰਦੀ ਨਹੀਂ ਤੂੰ ਦੂਸਰੀ ਸ਼ਾਦੀ ਕਰੋ। ਉਹ ਕਹਿੰਦਾ ਫਿਰ ਪਾਗਲ ਕੁਝ ਵੀ ਕਰ ਸਕਦਾ। ਪਾਗਲ ਫੇ ਕੁਝ ਵੀ ਕਰ ਕੋਈ ਸਕਦਾ। ਬਾਦਸ਼ਾਹ ਸੀ ਨਾ, ਉਹ ਗਿਆ, ਉਹਨੇ ਕਿਹਾ ਵੀ ਮੈਂ ਚੱਲਾ ਮਹਾਲ ਤੇ ਵਜ਼ੀਰ ਨੂੰ ਕਿਹਾ ਵੀ ਆਹ ਚਾਬੀ ਤੈਨੂੰ ਮੈਂ ਦੇਣਾ ਵੀ ਇਹਦੇ ਵਿੱਚ ਮੇਰੀ ਬੀਵੀ ਆ, ਜੇ ਮੈਂ ਕੋਈ ਫਲਾਣ ਦਿਨ ਦਿੱਤਾ ਨਾ ਵੀ ਟਾਈਮ ਤੱਕ ਨਾ ਆਇਆ ਤੇ ਇਹ ਸਮਝ ਲਈ ਵੀ ਤੇਰੀ। ਸ਼ਾਬਾਸ਼। ਉਹ ਗਿਆ ਹੀ ਆ ਤੇ ਪਿੱਛੋਂ ਦੀ ਵਜ਼ੀਰ ਨਾਲ ਸਰਪਟ ਘੋੜੇ ਨੂੰ ਲੈ ਕੇ ਦੌੜਿਆ ਜਾਂਦਾ ਦੌੜਿਆ ਪਿੱਛੇ ਰਲਿਆ। ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਜੀ ਤੁਸੀਂ ਚਾਬੀ ਗਲਤ ਦੇ ਦਿੱਤੀ ਆ।
ਜਣੀ ਉਹਨੇ ਮਗਰੋਂ ਜਾਂਦੇ ਸਾਰੀ ਚਾਬੀ ਲਾ ਕੇ ਦੇਖਣੀ ਸ਼ੁਰੂ ਕਰ ਦਿੱਤੀ। ਉਹਨੂੰ ਹਟਾਇਆ ਸੀ ਨਾ ਸਹੀ ਹੈ। ਚਾਬੀ ਨਾਲ ਲਾਈ। ਹੈ ਸਹੀ ਗੱਲ ਹੈ, ਉਹਨੇ ਫਾਇਦਾ ਉਠਾਇਆ ਨਾ ਫਾਇਦਾ ਉਠਾਇਆ। ਵਕਫੇ ਤੋਂ ਵੀ ਇਤਰਾਜ਼ ਹੈ ਕਿ ਹਰ ਮਹਿਕਮਾ ਆਪਣਾ ਮਿਸ਼ਨ ਛੱਡ ਕੇ ਆਪਣਾ ਫਰਾਇਜ਼ ਛੱਡ ਕੇ ਗੈਰ ਪਾਸੇ ਹੋ ਗਿਆ। ਛੋਟੀ ਜਿਹੀ ਮਿਸਾਲ दूसरे मतलब एक है कि आरटीए सैकटरी ਹਾਂ ਰੋਡ ਤੇ ਪਹਿਲੇ ਉਹਨਾਂ ਦਾ ਕੈਲਕੂਲੇਟ ਕਰਕੇ ਉਹ ਨਾ ਕਿਰਾਇਆਨਾਮਾ ਮੁਰਤਬ ਕਰਦੇ ਸੀ ਹਾਂ ਕਿ ਇਹ ਜਗ੍ਹਾ ਤੋਂ ਫਲਾਂ ਫਾਸਲਾ 20 ਮੀਲ ਦਾ 20 ਮੀਲ ਦਾ ਕੀ ਕਿਰਾਇਆ ਹੋਣਾ ਚਾਹੀਦਾ ਹੈ। ਇੱਕ ਗੱਡੀ ਚੱਲ ਰਹੀ ਹੈ 20 ਮੀਲ ਸਫ਼ਰ ਕਰਦੀ ਉਹਦੇ ਵਿੱਚ 50 ਸਵਾਰੀਆਂ ਬੈਠ ਕੇ ਜਾਂਦੀਆਂ, ਇਹਨੇ ਕੀ ਇਨਕਮ ਕੀਤੀ ਹੈ, ਇਹਦੀ ਪੈਦਾਵਾਰ ਕਿੰਨੀ ਹੁੰਦੀ, ਉਸ ਹਿਸਾਬ ਨਾਲ ਉਸ ਰੇਸ਼ੋ ਦੇ ਨਾਲ ਨਾ ਉਹ ਆਪਣਾ ਸਾਰਾ ਜਮ੍ਹਾਂ ਤਫਰੀਕ ਕਰਕੇ ਤੇ ਉਹ ਕਿਰਾਇਆਨਾਮਾ ਮੁਰਤਬ ਕਰਦੇ ਸੀ। ਹੁਣ ਇੱਥੋਂ 31 ਮੀਲ ਪੁਰਾਣੇ 31 ਮੀਲ ਫੈਸਲਾਬਾਦ 31 ਮੀਲ ਫੈਸਲਾਬਾਦ ਹੈ, ਕੋਈ 150 ਲੈ ਰਿਹਾ ਕੋਈ 200 ਲੈ ਰਿਹਾ। ਉਹ ਤਾਂ ਪਹਿਲੇ ਵੀ ਆਪਾਂ ਗੱਲ ਕੀਤੀ ਵੀ ਮਰਜ਼ੀ ਆ ਆਪਣੀ। ਅੱਛਾ ਨੰਬਰ 2 ਇੱਥੋਂ ਗੋਜਰੇ 22 ਮੀਲ ਆਪਣਾ ਮਰੀਦ ਵਾਲਾ ਉਹਦਾ 100 ਰੁਪਇਆ ਕਿਰਾਇਆ ਲੈ ਰਹੇ ਆ। ਬਸ ਜਿਸ ਤਰ੍ਹਾਂ ਆਪਣੀ ਆਪਣੀ ਮਰਜ਼ੀ ਹੈ ਤੇ ਆਪਣਾ ਆਪਣਾ ਰਾਹ ਹੈ, ਯਾਰ ਕੋਈ ਪੁੱਛਣ ਵਾਲਾ ਨਹੀਂ। ਪਾਰਟੀ ਸੈਕਟਰੀ 100 ਰੁਪਿਆ ਲੈਂਦਾ ਕਿਰਾਇਆ। ਬਜ਼ੁਰਗੋ ਜੇ ਤੁਹਾਨੂੰ ਵਜ਼ੀਰ ਆਜ਼ਮ ਬਣਨ ਦਾ ਮੌਕਾ ਮਿਲ ਜਵੇ ਹਾਂਜੀ ਤਾਂ ਕੀ ਕਰੋਗੇ ਪਹਿਲੇ ਇਹ ਦੱਸੋ। ਅਸਲ ਤੇ ਇਹ ਹੈ ਕਿ ਵੀ ਇਸਲਾਮੀ ਕਾਨੂੰਨ ਲਿਆਵਾਂਗੇ ਅਸੀਂ। ਕਮਲੀ ਦੇ ਭਾਗਾ 'ਚ ਏਦਾਂ ਕੁਝ ਹੋਣਾ ਨਹੀਂ ਸਕਦਾ। ਹੁਣ ਮੈਂ ਮੇਰੇ ਨਾਲ ਦੋਸਤ ਇੱਕ ਆਇਆ ਵਾ, ਬੰਦਾ ਇੱਕ ਆਇਆ ਵਾ, ਤੇ ਮੈਂ ਉਹਦੀ ਗੱਲ ਕਰਨ ਲੱਗਾ। ਮੈਂ ਚੇਅਰਮੈਨ ਸਾਹਿਬ ਨੇ ਪੁੱਛਿਆ ਵੀ ਕੋਈ ਚਾਹ ਸ਼ਾਇ ਹੈ ਕੋਈ ਪਾਣੀ ਛਾਣੀ, ਉਹਨੇ ਕਿਹਾ ਵੀ ਨਹੀਂ ਜੀ ਕੋਈ ਇਦਾਂ ਗੱਲ ਆ ਨਾ। ਇੱਕ ਉਹ ਬੰਦਾ ਉਹਨੇ ਕਿਹਾ ਵੀ ਆਓ ਪੀਰਾਂ ਦੇ ਚਲੀਏ, ਮੇਰੇ ਪੀਰਾਂ ਦਾ ਉਰਸ ਆ ਅੱਜ। ਅੱਛਾ ਉਹਨੇ ਕਿਹਾ ਵੀ ਮੈਂ ਤਾਂ ਪੀਰਾਂ ਨੂੰ ਮੰਨਦਾ ਹੀ ਨਹੀਂ ਹੈਗਾ। ਹਾਂ ਉਹਨੇ ਕਿਹਾ ਚੱਲ ਕੋਈ ਨਹੀਂ ਯਾਰ ਉੱਥੇ ਲੰਗਰ ਸ਼ੰਗਰ ਵੀ ਪਕਣਾ ਵਾ ਹਾਂ ਤੇ ਚੱਲ ਆ ਚਲੀਏ। ਹਾਂ ਉਹਨੇ ਕਿਹਾ ਵੀ ਚਲੋ ਫਿਰ ਉਹ ਅੱਗੋਂ ਚਲਾ ਗਿਆ। ਜਦੋਂ 2 ਪਰਾਤਾਂ ਜਾ ਕੇ ਚਾਵਲਾਂ ਦੀਆਂ ਖਾਧੀਆਂ ਨਾ ਤੇ ਆਣ ਕੇ ਉਹਨੂੰ ਕਹਿਣ ਲੱਗਾ ਬੰਦਾ, ਉਹ ਕਹਿੰਦਾ ਯਾਰ ਤੂੰ ਪੀਰਾਂ ਨੂੰ ਤਾਂ ਨਹੀਂ ਮੰਨਦਾ ਪਰ ਪੀਰ ਤੈਨੂੰ ਅੱਜ ਮੰਨ ਗਏ ਕਹਿੰਦਾ। ਮੇਰੇ ਨਾਲ ਇੱਕ ਬੰਦਾ ਆਇਆ ਵਾ, ਅਗਰ ਤੁਹਾਡਾ ਕੈਮਰਾਮੈਨ ਨੂੰ ਦਿਖਾਵੇ, ਅਮਰੂਦਾਂ ਦੀ ਪਰਾਤ ਪੂਰੀ ਖਾ ਗਿਆ ਵਾ। ਦਿਖਾਣੇ ਉਹ ਦਿਖਾਓ, ਉਹ ਬੰਦਾ ਵੀ ਦਿਖਾਓ। ਕੋਈ ਫੁੱਲ ਖਿਲਾਫ ਕੋਈ ਨਾ ਕੋਈ ਫੁੱਲ ਤੋੜਨ ਵਾਲਾ ਹੁੰਦਾ ਹੀ ਹੈ, ਤੋੜ ਕੇ ਬੰਦਾ ਖੂਬਸੂਰਤ ਲੱਗੇ ਤਾਂ ਲਾ ਰੱਖ ਲੈਂਦਾ। ਅੱਛਾ ਜਾਨੀ ਪੀਰਾਂ ਨੇ ਕਿਹਾ ਵੀ ਬੰਦੇ ਨੂੰ ਅਸੀਂ ਤੇਰੇ ਨੂੰ ਮੰਨ ਗਏ ਆ। ਹਾਂ ਉਹਨੇ ਕਿਹਾ ਉਹ ਸਾਨੂੰ ਮੰਨੇ ਨਾ ਮੰਨੇ ਪਰ ਅਸੀਂ ਤੈਨੂੰ ਮੰਨ ਗਏ। ਬੰਦਾ ਸਾਨੂੰ ਨਹੀਂ ਮੰਨਿਆ ਤਾਂ ਕੁੰਨਾ ਅਸੀਂ, ਲੇਕਿਨ ਅਸੀਂ ਉਹਨੂੰ ਮੰਨ ਗਏ। ਅਸੀਂ ਉਹਨੂੰ ਮੰਨ ਗਏ ਆ। ਉਹ ਦੋਸਤ ਗਿਆ ਨਾ ਮਿਲਣ ਦੂਸਰੇ ਨੂੰ, ਹਾਂ ਉਹਨੇ ਕਿਹਾ ਵੀ ਮੋਟਰਸਾਈਕਲ ਬਾਹਰ ਖੜੀ ਆ ਮੇਰੀ ਤੇ ਲਾ ਕੇ ਵੀ ਮੈਂ ਲਾਤਾ ਵਾ ਉਹਨੂੰ, ਤੇ ਲੇਕਿਨ ਮੋਟਰਸਾਈਕਲਾਂ ਚੋਰੀ ਬਹੁਤ ਹੋਣ ਗਈਆਂ। ਉਹਨੇ ਕਿਹਾ ਯਾਦ ਲੈ ਦੱਸ ਸਾਡੀ ਮੋਟਰਸਾਈਕਲ ਇੱਥੋਂ ਚੋਰੀ ਹੋ ਜਾਵੇ ਤੇ ਫਿੱਟੇ ਮੂੰਹ ਕਹਦੀ ਸਾਨੂੰ। ਉਹ ਵੀ ਰਿਲੈਕਸ ਹੋ ਗਿਆ। ਉਹਨੇ ਕਿਹਾ ਵੀ ਚਲੋ ਕੋਈ ਗੱਲ ਨੀ, ਅੰਦਰ ਜਾ ਕੇ ਬਹਿ ਕੇ ਚਾਹ ਸ਼ਾਹ ਪੀਤੀ। ਚਾਹ ਸ਼ਾਹ ਪੀ ਕੇ ਉਹ ਬਾਹਰ ਆਪ ਹੀ ਧਿਆਨ ਮਾਰਨ ਗਿਆ ਨਾ ਜ਼ਰਾ ਵੀ ਦੇਖਾਂ ਤਾਂ ਸਹੀ ਕਿਤੇ ਲਾਰਾਮ ਕਰੇ ਉਹੀ ਗੱਲ ਹੀ ਨਾ ਹੋਵੇ ਮੋਟਰਸਾਈਕਲ। ਉਹ ਜਦੋਂ ਦੇਖਣ ਗਿਆ ਤੇ ਮੋਟਰਸਾਈਕਲ ਬਾਹਰ ਵਾਕਈ ਹੈ ਨਾ, ਤੇ ਆਣ ਕੇ ਆਪਣੇ ਬੇਲੀ ਨੂੰ ਕਹਿੰਦਾ ਯਾਰ ਮੈਨੂੰ ਫਿੱਟੇ ਮੂੰਹ ਤਾਂ ਕਹੀਂ ਕਹਿੰਦਾ ਮੋਟਰਸਾਈਕਲ ਹੈ ਨਹੀਂ ਬਾਹਰ। ਸਾਡੇ ਇੱਥੇ 155 ਚਾਲਾਂ 'ਚ ਨਾ ਹਮਾਮ ਬਣ ਗਏ ਨਵੇਂ ਨਵੇਂ। ਅੱਛਾ ਉਹ ਜਿਹਨੇ ਆਉਣਾ ਉਹ ਸੇਪੀ ਦੇ ਹਿਸਾਬ ਨਾਲ ਨਹਾਈ ਨੂਈ ਜਾਣਾ। ਉਹਨੇ ਵਿਚਾਰੇ ਨੇ ਗਰਮ ਪਾਣੀ ਕਰਨਾ, ਹਰ ਚੀਜ਼ ਕਰਨੀ, ਸਾਬਣ ਦੇਣਾ, ਤੇਲ ਦੇਣਾ। ਤੇ ਸਾਡੇ ਚੌਧਰੀਆਂ ਨੇ ਕਿਹਾ ਵੀ ਇਹ ਸੇਪੀ ਵਾਲਾ ਹਿਸਾਬ ਹੀ ਆ। ਸੇਪੀ ਵਾਲਾ ਤਾਂ ਉਸ ਤਰ੍ਹਾਂ ਪੱਟ ਤੇ ਗਰਮ ਕਰਕੇ ਹਾਂ। ਕਰਕੇ ਚੱਲ ਪਾਣਾ ਪੈਂਦਾ। ਉਸ ਤੋਂ ਬਾਅਦ ਉਹਨੇ ਐਲਾਨ ਕਰਾਤਾ, ਉਹਨੇ ਕਿਹਾ ਵੀ ਜਿਹੜਾ ਬੰਦਾ ਨਹਾਉਣਾ ਆਵੇ ਪੈਸੇ ਦੇ ਕੇ ਜਾਵੇ, ਜੇ ਨਾ ਦਿੱਤੇ ਤੇ ਮੇਰੇ ਤੋਂ ਬੁਰਾ ਕੋਈ ਨਹੀਂ, ਮੈਂ ਉਹਦੀ ਬੇਇੱਜ਼ਤੀ ਬੜੀ ਕਰੂੰਗਾ। ਉਹ ਸਾਡੇ ਪਿੰਡ ਦਾ ਇੱਕ ਬੰਦਾ ਆ ਗਿਆ, ਬਹੁਤ ਮਜ਼ਾਈਆ ਜਿਹਾ ਸੀਗਾ। ਉਹਨੇ ਕਿਹਾ, ਉਹਦਾ ਨਾਂ ਸੀ ਸਫਦਰ। ਉਹਨੇ ਕਿਹਾ ਭਾ ਸਫਦਰ ਮੇਰੀ ਬੇਇੱਜ਼ਤੀ ਕਰ ਲਾ। ਕਹਿੰਦਾ ਕਿਉਂ? ਕਹਿੰਦਾ ਮੈਂ ਨਹਾਉਣ ਲੱਗਾ। ਉਹਨੇ ਕਿਹਾ ਐਡਵਾਂਸ ਕਰ ਲਾ ਭਾਈ ਮੈਂ ਨਹਾਉਣ ਲੱਗਾ। ਹਾਂ ਤੁਸੀਂ ਤਾਂ ਫਿਰਦੇ ਤੁਰਦੇ ਹੋ ਤੇ ਰੰਗ ਰੰਗ ਦੇ ਬੰਦਿਆਂ ਨਾਲ ਤੁਹਾਡੀ ਗੱਲਬਾਤ ਵੀ ਹੁੰਦੀ ਹੈ, ਹਰ ਇੱਕ ਦੇ ਤੁਸੀਂ ਅਹਿਸਾਸ ਜਿਹੜੇ ਨੇ ਉਹ ਕੈਚ ਕਰਦੇ ਹੋ, ਤੇ ਤੁਸੀਂ ਆਪਣਾ ਆਪ ਦੱਸੋਗਾ ਵੀ ਸਾਡੇ ਵਾਸਤੇ ਜਿਹੜੀ ਹੈ ਸਾਡੀ ਰਾਹ ਹੈ ਗਲਤ ਆ ਤਾਂ ਸਾਨੂੰ ਕੋਈ ਸਹੀ ਰਾਹ ਦੱਸੋ। ਤੁਸੀਂ ਬਜ਼ੁਰਗੋ ਅਸੀਂ ਤਾਂ ਜਿਹੜੇ ਬਜ਼ੁਰਗ ਜਿੰਨੇ ਸਿਆਣੇ ਬੰਦਿਆਂ ਦੇ ਇੰਟਰਵਿਊ ਕਰੀਦੇ ਆ ਤੇ ਸਾਨੂੰ ਜਦੋਂ ਉਹ 47 ਦੇ ਟਾਈਮ ਦੀਆਂ ਗੱਲਾਂ ਬਾਤਾਂ ਦੱਸਦੇ ਆ, ਉਸ ਵਕਤ ਦੇ ਰਹਿਣ ਸਹਿਣ ਦੱਸਦੇ ਆ, ਉਹਦੇ ਵਿੱਚ ਕੁਛ ਜਿਹੜਾ ਸਾਡੀਆਂ ਪਰੇਸ਼ਾਨੀਆਂ ਦਾ ਬਾਇਸ ਅਸੀਂ ਆਪ ਵੀ ਹੈਗੇ ਆ। ਉਹਦੇ ਵਿੱਚ ਕੀ ਅਸੀਂ ਆਪਣਾ ਲਾਈਫ ਸਟਾਈਲ ਬਹੁਤ ਚੇਂਜ ਕਰ ਲਿਆ ਆ। ਅੱਗੇ ਜੁੱਤੀ ਦੀ ਸਾਂਝ ਹੁੰਦੀ ਸੀ, ਕੁੜਤੇ ਦੀ ਸਾਂਝ ਹੁੰਦੀ ਸੀ, ਚਾਦਰ ਦੀ, ਲੋਈ ਦੀ, ਸਾਫੇ ਦੀ ਸਾਂਝ ਹੁੰਦੀ ਸੀਗੀ। ਲੋਕੀ ਇੱਕ ਦੂਜੇ ਕੋ ਆਂਢ ਗੁਆਂਢ ਕੋ ਵੀ ਲੈ ਕੇ ਵਾਂਢੇ ਜਾ ਜਾਂਦੇ ਸੀਗੇ। ਹੁਣ ਤੁਸੀਂ ਆਪ ਹਿਸਾਬ ਲਾਓ ਵੀ ਕੱਲੇ ਕੱਲੇ ਘਰ 'ਚ ਕੱਲੇ ਕੱਲੇ ਬੰਦੇ ਦੇ ਕਿੰਨੇ ਕਿੰਨੇ ਸੂਟ ਆ। 25 ਸੂਟ ਹੁੰਦੇ ਆ ਕੱਲੇ ਕੱਲੇ ਬੰਦੇ ਦੇ ਜ਼ਿਆਦਾ। ਤੇ ਜਿਹੜਾ ਇੱਕ ਵਾਰੀ ਪਾ ਲਿਆ ਕਿਤੇ ਵਾਂਢੇ ਚਲੇ ਗਿਆ, ਕਹਿਣਾ ਦੂਜੀ ਵਾਰੀ ਮੈਂ ਇਹ ਪਾ ਕੇ ਕੋ ਜਾਵਾਂ ਵੀ।
ਪਰੇਸ਼ਾਨੀਆਂ ਕੁਝ ਸਾਡੀਆਂ ਆਪਣੀਆਂ ਖਰੀਦੀਆਂ ਹੋਈਆਂ ਵੀ ਹੈਗੀਆਂ, ਜਿੰਨਾ ਪੂਰਾ ਕਿ ਮਹੀਨੇ ਦੇ ਖਰਚਾ ਆਉਂਦਾ ਸੀ ਲੰਗਰ ਪਾਣੀ ਦਾ, ਹੁਣ ਕੋਈ ਪ੍ਰਾਹੁਣਾ ਆ ਜਾਵੇ ਉਹਦੇ ਇੱਕ ਟਾਈਮ ਦੀ ਰੋਟੀ ਤੇ ਉਹਨਾਂ ਆ ਜਾਂਦਾ ਆ। ਹੁਣ ਤੁਹਾਡੇ ਦੌਰ 'ਚ ਕੋਈ ਪ੍ਰਾਹੁਣਾ ਆਉਂਦਾ ਹੁੰਦਾ ਸੀਗਾ, ਉਹਨੂੰ ਦੂਏ ਤੀਏ ਦਿਨ ਦਾ ਜਾ ਕੇ ਪ੍ਰਾਹੁਣਾ ਬਣਾਉਂਦੇ ਹੁੰਦੇ ਸੀਗੇ, ਤੇ ਨਾਲੇ ਦਾਤੀ ਚੱਕਣੀ ਕਹਿਣਾ ਚੱਲ ਆ ਗੜਾਸਾ ਚੱਕ ਕਮਾਲ ਵੱਢ ਕੇ ਲਿਆਈਏ, ਹੈ ਪੱਠੇ ਵੱਢ ਕੇ ਲਿਆਈਏ, ਨਾਲੇ ਕੰਮ ਕਰਾਉਣਾ ਉਹਦੇ ਕੋਲ ਹੈ। ਹੁਣ ਤਾਂ ਜਿੰਨੀ ਦੇਰ ਪ੍ਰਾਹੁਣਾ ਆਇਆ ਬੈਠਾ ਤੁਸੀਂ ਵੀ ਮੁਸੀਬਤ ਨੂੰ ਪਏ ਆ, ਤੇ ਅਗਲਾ ਤਾਂ ਜਿਹੜਾ ਪਿਆ ਉਹ ਤਾਂ ਪਿਆ ਹੀ ਪਿਆ ਆ। ਭੁੱਖੇ ਖੜੇ ਰਹਿੰਦੇ ਨੇ, ਪਾਣੀ ਪਿਲਾਉਣ ਨਹੀਂ ਜਾਂਦੇ, ਪ੍ਰਾਹੁਣੇ ਕੋਲੇ ਬੈਠੇ ਆ ਵੀ ਸੁੱਕ ਨਾ ਜਾਵੇ। ਨਮਾਜ਼ ਪੜ੍ਹਨੀ ਨਹੀਂ ਚਾਹੀਦਾ। ਅੱਛਾ, ਅੱਗੇ ਪ੍ਰਾਹੁਣਾ ਆ ਜਾਂਦਾ ਸੀਗਾ ਤੇ ਜਾਤੀ ਪਿੱਛੇ ਮੁੜਦਾ ਨਹੀਂ ਸੀ, ਤਾਂ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ ਖੈਰੀ ਸੱਲੀ ਆ ਗਿਆ ਕਿ ਨਹੀਂ ਆਇਆ। ਉਹ ਲਾਪਤਾ ਵਾਲਾ ਹਿਸਾਬ ਹੁੰਦਾ ਸੀਗਾ, ਨਾ ਕੋਈ ਖਾਦ ਕਿਹਨੇ ਪਾਣਾ ਸੀ ਪਿੱਛੋਂ। ਉਦੋਂ ਇਹ ਸੀ ਨਾ ਵੀ ਪ੍ਰਾਹੁਣੇ ਨੇ ਅਚਾਨਕ ਹੀ ਜਿਸ ਵਾਰ ਦਰਵਾਜ਼ੇ ਕੋਲੇ ਆਉਣਾ ਤੇ ਬੱਚੇ ਨੇ ਬਾਹਰ ਨਿਕਲਿਆ, ਮਾਮਾ ਆ ਗਿਆ, ਉਹ ਚਾਚਾ ਆ ਗਿਆ, ਫੁੱਫਾ ਆ ਗਿਆ, ਤੇ ਹੁਣ ਘਰੋਂ ਟੁਰਨ ਲੱਗੇ ਤੁਸੀਂ ਮਤਲਬ ਉਹ ਫੋਨ ਕਰਦਾ ਮੈਂ ਆ ਰਿਹਾ, ਤੇ ਉਹਨੂੰ ਪਤਾ ਵੀ ਮੇਰੇ ਜਾਣ ਤੋਂ ਪਹਿਲਾਂ ਬਿਰਿਆਨੀ ਬਣੀ ਹੋਵੇ। ਅੱਗੇ ਇਹ ਵੀ ਹੈ ਵੀ ਚਲੋ ਹੁਣ ਪ੍ਰਾਹੁਣਾ ਰਾਤ ਨੂੰ ਆਇਆ ਤੇ ਆ ਜਾ ਮਤਲਬ ਆਲੂ ਮਟਰ ਪਕਾਏ ਇਹੀ ਖਿਲਾ ਦਿਓ, ਤੇ ਸਵੇਰ ਨੂੰ ਸਹੀ ਦੇਖਾਂਗੇ ਉੱਤੇ ਕੱਟੇ ਦਾ ਗੋਸ਼ਤ ਲਿਆਵਾਂਗੇ। ਜਦੋਂ ਆਪਾਂ ਗਏ ਸੀ ਪਹਿਲੀ ਵਾਰੀ ਵਿਆਹ ਤੋਂ ਬਾਅਦ, ਕੀ ਸੇਵਾ ਪਾਣੀ ਹੋਈ ਸੀ? ਮੈਂ ਗਿਆ ਹੀ ਨਹੀਂ ਪਹਿਲੀ ਵਾਰੀ ਵੀ ਨਾ, ਸੰਗਦਾ ਹੀ ਇੰਨਾ ਸੀ। ਉਹ ਇਸ ਵਾਸਤੇ ਵੀ ਐਡਾ ਬਹੁਤਾ ਮਤਲਬ ਜਿਸ ਤਰ੍ਹਾਂ ਸ਼ੌਕੇ ਚਾਅ ਕਰਦੇ, ਇੰਨਾ ਚਾਅ ਨਹੀਂ ਸੀ ਕਰਦਾ ਵੀ ਅਸੀਂ ਮੁੰਡਾ ਹੀ ਜਾਵੇ, ਬਜ਼ੁਰਗ ਹੈਗੇ ਘਰ ਵਿੱਚ ਜਾ। ਕਦੋਂ ਮੁੰਡੇ ਜਾਂਦੇ ਹੁੰਦੇ ਸੀਗੇ? ਉਦੋਂ ਤਾਂ ਸਿਆਣੇ ਜਾਂਦੇ ਹੁੰਦੇ। ਸਿਆਣੇ ਜਾਂਦੇ ਵੀ ਸਿਆਣੇ ਜਾਣਗੇ ਤਾਂ ਬਾਕੀ ਫਰਜ਼ ਫਿਰ ਕਦੇ ਤਾਂ ਗਏ ਹੋਣਗੇ ਕੁਝ ਸਾਲ ਬਾਅਦ ਜਾਂਦੇ ਤੇ ਫਿਰ ਅਕਸਰ ਤੁਰੇ, ਫਿਰ ਤਾਂ ਸਮਝੋ ਜੁੱਤੀ ਜੱਤੀ ਵੀ ਚੱਕੀ ਸੀ। ਹਾਂਜੀ, ਜੁੱਤੀ ਵੀ ਚੱਕੀ ਸੀ, ਜੁੱਤੀ ਚੱਕੀ ਸੀ, ਕੋਈ ਸੀਗੀ ਲਗੋਈ ਸੀ, ਤੇ ਉਹਨਾਂ ਨੂੰ 21 ਰੁਪਏ ਦਿੱਤੇ ਸੀ, 21 ਰੁਪਏ ਦਿੱਤੇ ਸੀ ਉਹਨਾਂ ਨੂੰ। ਦੂਸਰਾ ਮੇਰਾ ਸਾਡੂ ਸੀ, ਉਹ ਸਾਡੀ ਵੀ ਇਕੱਠੇ ਸ਼ਾਦੀ ਹੋਈ ਸੀ, ਉਹਨੇ ਜੁੱਤੀ ਨੇ ਚੱਕੀ, ਦੌੜ ਕੇ ਭੱਜ ਕੇ ਅਮਰੂਦਾਂ ਦੇ ਖੇਤ 'ਚ ਵੜ ਗਿਆ, ਯਾਨੀ ਉਹ ਲੁਕਿਆ ਫਿਰਦਾ। ਸਿਰਫ ਇਹਨਾਂ ਚੀਜ਼ਾਂ ਦਾ ਮਕਸਦ ਹੁੰਦਾ ਸੀ ਕਿ ਫਰੈਂਕਨੈਸ, ਬਸ ਇਹਦਾ ਹੋਰ ਕੋਈ ਮਤਲਬ ਨਹੀਂ ਸੀ। ਲੇਕਿਨ ਇਹਨੂੰ ਮੈਂ ਜਾਹਲੀਅਤ ਨਾਲ ਤਰਜੀਹ ਦਿੰਦਾ, ਕਿਉਂਕਿ ਇੱਜ਼ਤ ਬੇਇੱਜ਼ਤੀ ਨਹੀਂ ਦੱਸਣਾ। ਪਹਿਲਾਂ ਤਾਂ ਬੱਚੀਆਂ ਉਦੋਂ ਗਾਉਂਦੀਆਂ ਵੀ ਸੀ ਹੁੰਦੀਆਂ, ਮਾਈਆਂ ਭੈਣਾਂ ਬੀਬੀਆਂ ਸਿਆਣੀਆਂ ਵੀ ਗਾਉਂਦੀਆਂ ਹੁੰਦੀਆਂ ਸੀ, ਗਾਉਂਦੀਆਂ, ਤੇ ਦੂਸਰੇ ਦਿਨ ਉਹ ਮਾਂ ਭੈਣ ਦਾ ਯਾਰ ਨਹੀਂ ਹੜਬੋਚ ਆਇਆ, ਦੂਸਰੇ ਦਿਨ ਕਹਿਣਾ ਸਾਡਾ ਫੁੱਫੜ ਆਇਆ, ਇਦਾਂ ਹੀ ਇਦਾਂ ਹੀ ਉਸ ਦਿਨ ਗਾਲਾਂ ਕੱਢਣੀਆਂ, ਤੇ ਮੁੜ ਕੇ ਦੂਸਰੇ ਦਿਨ ਮੇਰਾ ਫੁੱਫਾ, ਕਿਸੇ ਦਿਨ ਮੇਰਾ ਮਾਮਾ, ਸਿੱਠਣੀਆਂ ਦੇ ਤਾਂ ਬੰਦੇ ਦੀ ਮਿੱਟੀ ਪਲੀਤ ਕਰ ਦਿੰਦੇ ਸੀ, ਕਰ ਦਿੰਦੀਆਂ ਸੀ। ਉਹ ਨਾਲ ਬੰਦੇ ਵੀ ਉਹ ਵੀ ਸਾਹਮਣੇ ਆਪਣਾ ਸਾਹਮਣੇ ਤੇਰੇ ਮੁਕਾਬਲੇ ਤੇ ਖੜੇ ਹੋ ਇਹ ਉਹ ਹੋਣਾ, ਇਹੋ ਜਿਹਾ ਜਹਲਾਨਾ ਰਸਮਾਂ ਸੀ। ਇਸ ਤੋਂ ਤਾਂ ਚਲੋ ਛੁਟਕਾਰਾ ਹੋਇਆ। ਤੁਹਾਡੇ ਤੋਂ ਕੋਈ ਫਰਮਾਇਸ਼ ਨਹੀਂ ਕੀਤੀ ਸੀਗੀ ਕਿਸੇ ਨੇ? ਫਰਮਾਇਸ਼ ਉੱਥੇ ਕੌਣ ਪੈਦਾ ਕਰਦਾ ਸੀ? ਕੋਈ ਪਿਕਨਿਕ ਤੇ ਗਏ ਸੀ, ਵੀ ਇਸਲਾਮਾਬਾਦ ਜਾਣਾ ਸੀ, ਮਰੀ ਗਲਿਆਬ ਜਾਣਾ ਸੀ। ਫਰਮਾਇਸ਼ਾਂ ਉੱਥੇ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ, ਜਾਂ ਸੌਣੀ ਤੋਂ ਬਾਅਦ ਤੁਹਾਨੂੰ ਨਵਾਂ ਸੂਟ ਲੈ ਦਾਂਗੇ ਆਪ ਹੀ ਖੁਸ਼ ਹੋ ਕੇ। ਤੇ ਉਹਨਾਂ ਨੇ ਜਨਾਬ ਇਸੇ ਤਾਬੇਦਾਰ ਨਾਲ 6 ਮਹੀਨੇ ਸਾਲ ਲੱਤਾਂ ਘੁੱਟਦਿਆਂ ਨੇ ਨਾ, ਤੇ ਹੁਣ ਤਾਂ ਤੁਸੀਂ ਪੈਰ ਨਾ ਕਹਿੰਦੇ ਵੀ ਉਹ ਭਾਈ ਰੋਟੀ ਖਾ ਲਓ, ਤੁਸੀਂ ਅੱਜ ਤੁਸੀਂ ਲੇਟ ਆਏ, ਕੀ ਗੱਲ ਹੈ? ਹੁਣ ਅੰਦਾਜ਼ ਇਹ ਹੈ, ਤੇ ਉਦੋਂ ਅੰਦਾਜ਼ ਹੋਰ ਸੀ। ਤੇ ਹੁਣ ਸਾਨੂੰ ਆਪਣੇ ਅੰਦਾਜ਼ ਛੱਡ ਕੇ ਇਹਨਾਂ ਵਾਲੇ ਅੰਦਾਜ਼ 'ਚ ਤੁਰਨਾ ਪੈਂਦਾ। ਨਵੀਂ ਜਨਰੇਸ਼ਨ ਹੈ ਨਾ, ਇਹ ਜਨਰੇਸ਼ਨ ਦੇ ਮੁਤਾਬਕ ਸਾਨੂੰ ਵੀ ਚੱਲਣਾ ਪੈਂਦਾ। ਅੱਛਾ, ਤੁਹਾਡੇ ਵਿਆਹ ਦੇ ਵਿੱਚ ਤੇ ਇਹਨਾਂ ਦੇ ਵਿਆਹ 'ਚ 22 ਸਾਲਾਂ ਦਾ ਫਰਕ ਹੋਣਾ। ਤੁਹਾਡੇ ਦੌਰ ਤੱਕ ਫਿਰ ਕਿਹੜੀ ਚੇਂਜ ਆ ਗਈ ਸੀਗੀ? ਸਾਡੇ ਦੌਰ ਦੇ ਵਿੱਚ ਵੀ ਆਵਾਜ਼ਾਂ ਵਜਾਉਂਦੇ ਸੀਗੇ, ਢੋਲ ਢਾਲ ਵਜਾਉਂਦੇ। ਅੱਛਾ, ਉਹ ਹਜੇ ਵੀ ਕਈ ਜਾਹਲ ਹੈਗੇ ਇਦਾਂ ਦੇ, ਹਾਂ, ਜਾਂ ਵੀ ਅਸੀਂ ਇਹ ਨਹੀਂ ਚੰਗਾ ਸਮਝਦੇ ਆਵਾਜ਼ਾਂ ਵਜਾਉਣਾ, ਢੋਲ ਵਜਾਉਣਾ। ਤੁਹਾਡਾ ਤਾਂ ਕੱਦ ਕਾਠ ਵੀ ਮਾਸ਼ਾਅੱਲਾ ਠੀਕ ਆ, ਬੇਲ ਕਿਤੇ ਜਾ ਕੇ ਬਾਜੇ ਵਾਲਾ ਫੜਦਾ ਹੋਣਾ। ਸਬਾਜੀ ਚਲਾਉਣੀ ਉਹ ਜਿਹੜੀ ਸਭ ਕੁਝ ਇਹਨਾਂ ਬਕਵਾਸ ਸੀ, ਹਾਂ, ਇਹ ਚੰਗੇ ਕੰਮ ਨਹੀਂ ਸੀ। ਜਦੋਂ ਅਸੀਂ ਤੁਰ ਸਮੇਂ ਸਾਨੂੰ ਪਤਾ ਲੱਗਾ ਵੀ ਇਹ ਕੰਮ ਚੰਗਾ ਹੈ। ਅੱਛਾ ਜੀ। ਅਜੇ ਵੀ ਕਈ ਲੋਕ ਇਦਾਂ ਦੇ ਕਰਦੇ ਆ, ਢੋਲ ਟਮਕਾ ਮਹਿੰਦੀ ਕੱਢਦੇ, ਮਹਿੰਦੀ ਤੇ ਬਹੁਤ ਪੈਸੇ ਲਾ ਲੈਂਦੇ ਆ। ਮਹਿੰਦੀ ਕੱਢਣੀ ਵਾਲਾ ਵਿੱਚ ਐਵੇਂ ਧੀਆਂ ਭੈਣਾਂ ਤੁਰੀਆਂ ਫਿਰਦੀਆਂ, ਜਿਹੜਾ ਬੇਪਰਦੇ ਜਿਹਾ ਲਿਬਾਸ ਪਾ ਕੇ, ਇਹ ਏਡਾ ਚੰਗਾ ਕੰਮ ਨਹੀਂਗਾ। ਇਹ ਜਹਾਲਤ ਵਿੱਚ ਹੀ ਗਿਣਿਆ ਜਾਂਦਾ। ਬਸ ਉਦੋਂ ਪਹਿਲੇ ਮਾਹੌਲ ਬਣਿਆ, ਜਿਹੜੇ ਸਮਝਦਾਰ ਲੋਕ ਹੋ ਗਏ ਉਹ ਹਟ ਗਏ ਇਹਨਾਂ ਤੋਂ। ਅੱਛਾ, ਇਹ ਜ਼ਿਲ੍ਹਿਆਂ ਦੀ ਵੰਡ ਵੀ ਸੀਗੀ, ਹੁਸ਼ਿਆਰਪੁਰ, ਜਲੰਧਰ ਹਾਂਜੀ, ਤੇ ਲੁਧਿਆਣਾ, ਗੁਰਦਾਸਪੁਰ, ਅੰਮ੍ਰਿਤਸਰ, ਇਹਨਾਂ ਦੀ ਵੰਡ ਵੀ ਹੈਗੀ ਸੀ। ਹਾਂਜੀ, ਇਹ ਜਿਹੜੇ ਹੁਸ਼ਿਆਰਪੁਰੀਏ, ਜਲੰਧਰੀਏ, ਇਹ ਹੋਰ ਤਰ੍ਹਾਂ ਦੀ ਕੈਟਾਗਰੀ ਸੀਗੀ। ਹਾਂਜੀ। ਇਹ ਖਜਰੇ ਸੀ ਬੰਦੇ, ਖਜਰੇ ਖਜਰੇ ਸੀ ਬਸ। ਇਹਦੀ ਵਜ੍ਹਾ ਇਹ ਹੁਸ਼ਿਆਰਪੁਰੀਏ ਕਿ ਜਲੰਧਰ ਜਿਹੜਾ ਸੀ, ਜਲੰਧਰ ਤਾਲੀਮ ਚ ਅੱਗੇ ਸੀ ਸਾਡੇ। ਹਾਂ, ਗੱਲ ਆ ਖਜਰੇ। ਉਹ ਤਲੀਮ ਚ ਅੱਗੇ ਨਹੀਂ ਸੀ, ਇਹ ਕਾਨੂੰਨ ਦੀ ਮਾਰ ਦਿੰਦੇ ਆ, ਚੁੱਪ ਕਰਕੇ ਵਿੱਚ। ਪੜ੍ਹੇ ਲਿਖੇ ਹੈ ਸੀ, ਪੜ੍ਹੇ ਲਿਖੇ ਸੀ ਬਿਲਕੁਲ। ਉਹ ਗੱਲ ਸੁਣਨੇ ਨਹੀਂ ਬਿਲਕੁਲ। ਨਾ ਨਾ, ਆਹ ਗੱਲ ਗਲਤ ਆ ਬਾਬਾ ਜੀ। ਇਹ ਪਤਾ ਕੀ ਕਰਦੇ ਆ, ਇਹਨਾਂ ਨੇ ਜਿਹਦੇ ਨਾਲ ਬਣ ਗਈ ਨਾ ਲੜਾਈ, ਉਹ ਦੂਸਰੇ ਨੂੰ ਉਂਗਲ ਲਾ ਕੇ ਉਹਨਾਂ ਲੜਾ ਦੇਣਾ, ਆਪ ਨਹੀਂ ਲੜਨਾ। ਇਹ ਇਦਾਂ ਕਰਦੇ ਨਹੀਂ, ਜਿਹੜਾ ਨਾ ਜਿਹੜਾ ਸਾਡੇ ਵਾਲਾ ਜਿਹੜਾ ਸੀ ਨਾ, ਇਹ ਕਮਲਾ ਸੀ, ਜਿਹਦੇ ਨਾਲ ਲੜਾਈ ਬਣ ਗਈ ਉੱਥੇ ਠਾਫਾ ਕਰ ਫਿਰੋਜ਼ਪੁਰ ਪਿੰਡ ਕਿਹੜਾ ਜੀ ਆਪਣਾ ਉੱਥੇ? ਮੰਦਰਾ। ਮੰਦਰਾ। ਇਹ ਕਮਲਾ ਜ਼ਿਲ੍ਹਾ ਸੀ। ਆ ਬਜ਼ੁਰਗਾਂ ਦੀ ਗੱਲ ਜਿੱਦਾਂ ਉਹਨਾਂ ਨੇ ਕਿਹਾ ਬਈ ਪੜ੍ਹੇ ਲਿਖੇ ਲੋਕ ਸੀਗੇ, ਦੁਆਬੇ ਲਿਖੇ ਦੇ ਲੋਕ ਸੀ, ਲੋਕ ਪੜ੍ਹੇ ਲਿਖੇ ਸੀਗੇ। ਇਹ ਗੁਰਦਾਸਪੁਰ ਵਿੱਚ ਤਾਂ ਨਿਲ ਸੀ, ਇਲਮ ਹੈ ਨਹੀਂ ਸੀ। ਉਸ ਤੋਂ ਕਮ ਹੈ ਸੀ ਆਪਣਾ ਫਿਰੋਜ਼ਪੁਰ, ਹੁਸ਼ਿਆਰਪੁਰ, ਜੀ ਜੀ।
ਹੁਸ਼ਿਆਰਪੁਰ ਵੀ ਜ਼ਰਾ ਕਲੇਵਰ ਸੀ। ਹੁਸ਼ਿਆਰਪੁਰ ਮੋਸਟ ਜਿਹੜਾ ਐਜੂਕੇਟਡ ਜ਼ਿਲ੍ਹਾ ਸੀਗਾ। ਇਹ ਦੋ ਹੀ ਜ਼ਿਲ੍ਹੇ ਸੀਗੇ, ਜਲੰਧਰ ਔਰ ਹੁਸ਼ਿਆਰਪੁਰ, ਹੁਸ਼ਿਆਰਪੁਰ ਜਿਨ੍ਹਾਂ ਦੇ ਪੜ੍ਹੇ ਲਿਖੇ ਲੋਕ ਗਿਣੇ ਜਾਂਦੇ ਇਹ ਸੀਗੇ। ਅੱਗੇ ਸੀ। ਉਸ ਤੋਂ ਬਾਅਦ ਲੁਧਿਆਣਾ ਸੀ, ਇਹ ਵੀ ਮਤਲਬ ਇਲਮ ਤੋਂ ਦੂਰ ਸੀ, ਜੀ ਇਲਮ ਤੋਂ ਬਹੁਤ ਦੂਰ ਸੀ। ਮੁੰਡਾ ਤਕੜਾ ਕਹਣਾ ਮੱਝਾਂ ਦੋ ਹੋਰ ਪਾ ਦਿਓ ਇਹਨੂੰ। ਹਾਂਜੀ ਕਹਣਾ ਦੋ ਮੱਝਾਂ ਲੈ ਦਿਓ, ਮੋੜਾ ਲਾਉਣ ਜੋਗਾ ਹੋ ਗਿਆ। ਇਹ ਮੋੜਾ ਲਾਉਣ ਲੱਗੇ ਸੀ, ਇਲਮ ਨਾਲ ਨਹੀਂ ਜਾਣਦੇ ਸੀ। ਹਾਂ ਇਹ ਹੈ ਸੀ ਕਿ ਜਿਹੜੇ ਕੋਈ ਅੱਲਾ ਵਾਲੇ ਬੰਦੇ ਜਾਂ ਇਧਰ ਨੂੰ ਦੀਨੀ ਰਜੂ ਸੀ ਜਿਨ੍ਹਾਂ ਦਾ, ਉਹ ਬੱਚਿਆਂ ਨੂੰ ਕਹਿਣਾ ਮੌਲਵੀ ਕੋਲੋਂ ਸਬਕ ਲੈ ਕੇ ਆਇਆ ਕਰੋ। ਉਹ ਫਿਰ ਸਬਕ ਲੈਣ ਜਾਣਾ। ਨਮਾਜ਼ ਦਾ ਤਾਂ ਇੰਨਾ ਰਿਵਾਜ ਹੀ ਨਹੀਂ ਸੀ। ਅੱਛਾ ਚੇਅਰਮੈਨ ਸਾਹਿਬ ਉਹਨਾਂ ਕੋ ਵੀ ਪੁੱਛ ਲੈਣੇ ਆ, ਇਹਨਾਂ ਦੀ ਗੱਲ ਵੀ ਆਪਾਂ ਅੱਧੀ ਕਿਉਂ ਵਿੱਚੇ ਰੋਕਣੀ। ਖਚਰੇ ਤੁਸੀਂ ਗੱਲ ਕੀਤੀ ਵੀ ਖਚਰੇ ਕਿਸ ਲਿਹਾਜ਼ ਨਾਲ ਸੀਗੇ? ਕਿਸੇ ਨਾਲ ਲੜਾਈ ਬਣ ਗਈ ਨਾ, ਦੂਸਰੇ ਨੂੰ ਉਂਗਲ ਲਾ ਕੇ ਉਹਨਾਂ ਲੜਾਣਾ, ਆਪ ਨਹੀਂ ਲੜਨਾ। ਨਹੀਂ ਉਹ ਕਿਹੜਾ ਦੂਜੇ ਜ਼ਿਲ੍ਹੇ 'ਚ ਜਾ ਕੇ ਕਰਦੇ ਹੁੰਦੇ ਸੀਗੇ। ਜੇ ਫਰਜ਼ ਕਰ ਲਓ ਆਪਾਂ ਜਲੰਧਰੀਆਂ ਦੀ ਗੱਲ ਕੀਤੀ ਆ, ਤੇ ਜਲੰਧਰੀਏ ਜਲੰਧਰ ਦੇ ਵਿੱਚ ਰਹਿਣ ਵਾਲੇ ਨੂੰ ਉਂਗਲ ਲਾਉਂਦੇ ਹੋਣਗੇ, ਜਲੰਧਰੀਏ ਤਾਂ ਉਹ ਵੀ ਫਿਰ ਜਲੰਧਰੀਏ ਹੋਏ ਨਾ। ਉਹਨੂੰ ਨਹੀਂ ਉਂਗਲ ਲਾਉਂਦੇ, ਜਲੰਧਰ ਯਾਨੀ ਦੂਜੇ ਜ਼ਿਲ੍ਹੇ ਜਾ ਕੇ ਕਰਦੇ ਹੁੰਦੇ ਸੀਗੇ। ਜਿਹਦੇ ਨਾਲ ਉਹਦੀ ਮਾੜੀ ਮੋਟੀ ਅਣਬਣ ਹੋਈ, ਉਹਦੇ ਕੋਲ ਜਾ ਕੇ ਬਹਿਣ ਲੱਪਣਾ, ਉਹਨੂੰ ਉਂਗਲ ਲਾਉਣੀ, ਲਾ ਕੇ ਉਹਨਾਂ ਨੂੰ ਲੜਾਉਣਾ। ਮਕਸਦ ਗੱਲ ਇਹ ਆ ਵੀ ਹੈ ਤੇ ਉਹ ਜਲੰਧਰੀਏ ਸੀ ਨਾ ਸਾਰੇ, ਉਹ ਵੀ ਜਲੰਧਰੀਏ ਸੀ ਨਾ, ਗੱਲ ਨਹੀਂ ਸਮਝੇ। ਨਹੀਂ ਉਹ ਜਲੰਧਰੀਏ ਨਹੀਂ, ਉਹ ਜਲੰਧਰੀਏ ਨਹੀਂ ਲਾਉਣੀ। ਜਲੰਧਰੀਏ ਨੂੰ ਉਂਗਲ ਜਲੰਧਰੀਏ ਨਹੀਂ ਲਾਉਣੀ। ਚੇਅਰਮੈਨ ਜੀ ਹੁਣ ਤੁਸੀਂ ਗੱਲ ਕਰਕੇ ਫਸ ਗਏ ਹੋ। ਹੁਣ ਤੁਸੀਂ ਭਾਵੇਂ ਐਸ ਦੇਖੋ ਤੁਸੀਂ ਗੱਲ ਕੀਤੀ ਹੈ ਵੀ ਉਹ ਖਜਰੇ ਆ, ਉਹ ਉਂਗਲ ਲਾ ਕੇ ਨਿਕਲ ਜਾਂਦੇ। ਉਂਗਲ ਦਾ ਮਤਲਬ ਕਿ ਜਾਂ ਤਾਂ ਇਹ ਮੰਨੋ ਵੀ ਉਹ ਜਲੰਧਰੀਏ ਨੂੰ ਲਾਉਂਦੇ ਸੀਗੇ। ਜੇ ਅਗਰ ਅਦਰ ਜਲੰਧਰੀਆ ਤਹਿਸੀਲ ਸੀ, ਉਹ ਐਡੀ ਦੂਰ ਜਾ ਕੇ ਕਿੱਦਾਂ ਲਾਉਂਦੇ ਸੀਗੇ? ਮੇਰੀ ਐਡੀ ਖੱਚਰੀ ਕੌਮ ਆ, ਜਲੰਧਰੀਏ ਨੂੰ ਉਂਗਲ ਹੀ ਨਹੀਂ ਲਾ ਸਕਦਾ। ਉਹਨੇ ਕਹਿਣਾ ਜਾ ਕੰਮ ਕਰ, ਜਾ ਕੇ ਤੂੰ ਕੀ ਕਰਨ ਆ ਜਾਂਦਾ। ਅੱਜ ਤੋਂ ਉਹ ਬਾਅਦ ਲਾਉਂਦਾ ਉਂਗਲ ਦੂਸਰੇ ਨੂੰ ਜਾ ਕੇ। ਇੱਕ ਦਿਨ ਇਹ ਵਾਕਿਆ ਛੋਟਾ ਜਿਹਾ ਕਿ ਅੱਜ ਤੋਂ ਬਾਅਦ ਬਾਹਰ ਸਿਗਰਟ ਪੀਣ ਵਾਸਤੇ, ਚਾਹ ਪੀਣ ਵਾਸਤੇ ਨਾ ਇੱਕ ਹੋਟਲ 'ਚ ਗਏ। ਹੋਟਲ ਤੋਂ ਬਾਹਰ ਹੋਟਲ ਵਿੱਚ ਸਿਗਰਟ ਨਹੀਂ ਪੀਣ ਦਿੰਦੇ, ਨਾ ਉੱਥੇ ਅਲਾਓ ਹੈ। ਬਾਹਰ ਫੁੱਟਪਾਥ ਤੇ ਬੈਠ ਕੇ ਪੀ ਸਕਦੇ ਹੋ। ਉੱਥੇ ਬੈਠੇ ਤਾਂ ਦੋ ਬੰਦੇ ਆਪਸ ਵਿੱਚ, ਉਹ ਵੀ ਹਾਜੀ ਸੀ। ਉਹ ਕਹਿਣ ਲੱਗਾ, ਕਹਿੰਦਾ ਮੇਰੇ ਨਾਲ ਕਹਿੰਦਾ ਇਹਨਾਂ ਨੇ ਫਰਾਡ ਮਾਰਿਆ ਨਾ ਆਪਣੇ ਮੁਅੱਲਮ ਨੇ, ਸਾਨੂੰ ਬਜਾਏ ਡਾਇਰੈਕਟ ਭੇਜਣ ਦੇ ਵਾਇਆ ਦੁਬਈ ਭੇਜਿਆ। ਅਸੀਂ ਆਏ ਅੱਲਾ ਦਾ ਘਰ ਦੇਖਣਾ, ਇੱਥੇ 8 ਘੰਟੇ 12 ਘੰਟੇ ਚਿੱਟੀਆਂ ਲੱਤਾਂ ਦੇਖਦੇ ਰਹੇ। ਕਹਿੰਦਾ ਹੁਣ ਮੈਨੂੰ ਜਾ ਲੈਣ ਦੇ, ਮੈਂ ਉਸ ਨੂੰ ਮੈਂ ਵੈਨ ਚੋਦ ਨੂੰ ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ। ਉਹ ਦੂਸਰਾ ਬੈਠਾ ਕਹਿੰਦਾ ਯਾਰ ਤੂੰ ਲਾਹੌਰ ਦੇ ਵਿੱਚ ਰਹਿਣ ਵਾਲਾ, ਲਾਹੌਰ 'ਚ ਰਹਿਣ ਵਾਲਾ, ਕਹਿੰਦਾ ਤੂੰ ਕਿਸ ਤਰ੍ਹਾਂ ਉਹਦੇ ਮਤਲਬ ਗੱਲਾਂ ਬਾਤਾਂ ਵਿੱਚ ਆ ਗਿਆ। ਮੈਂ ਕਿਹਾ ਜਿਹੜਾ ਗੱਲਾਂ ਬਾਤਾਂ ਵਾਲਾ ਸੀ, ਮੈਂ ਕਿਹਾ ਉਹ ਇੰਡੀਆ 'ਚੋਂ ਮੰਗਾਇਆ ਸੀ, ਉਹ ਵੀ ਉਦੋਂ ਲਾਹੌਰ ਦਾ ਹੀ ਸੀ। ਉਹ ਵੀ ਲਾਹੌਰ ਦਾ ਸੀ। ਗੱਲ ਉਹੀ ਹੋ ਗਈ ਨਾ। ਹਾਂ ਤੇ ਉਹ ਹਰ ਕੈਟੇਗਰੀ ਦੇ ਬੰਦੇ ਹਰ ਜਗ੍ਹਾ ਤੇ ਆਉਂਦੇ ਆ।